ਪਾਣੀ ਦਾ ਕਿੰਨਾ ਕਿ ਜਿਹੜਾ ਕਿ ਨੁਕਸਾਨ ਹੋ ਰਿਹਾ, ਕਿੰਨੇ ਕਿ ਜਿਹੜੇ ਕਿ ਲੋਕ ਨੇ ਕਹਿੰਦੇ ਕਿ ਕੈਂਸਰ ਦੇ ਪੀੜਤ ਨੇ ਹਰ ਘਰ ਦੇ ਵਿੱਚ, ਕੀ ਨੁਕਸਾਨ ਆ ਜਿਹੜਾ ਕਿ ਫੈਕਟਰੀ ਦੇ ਕਾਰਨ ਹੋ ਰਿਹਾ। ਸਾਡੇ ਹੁਣ ਨੂੰ ਸਾਡੇ ਪਿੰਡ ਚੋਂ 100 ਪਸ਼ੂ ਮਰ ਜਾਣਾ ਸੀ ਜੇ ਮਿਲ ਜਦੋਂ ਦੀ ਬੰਦ ਨਾ ਹੁੰਦੀ। ਹੁਣ ਨੂੰ ਐਡੀ ਡੀ ਸੋਹਾ ਚੜ ਜਾਂਦੀ ਪੱਠਿਆਂ ਤੇ, ਫਿਰ ਗੰਦੀ ਬਦਬੂ ਆਉਂਦੀ ਆ। ਉੱਥੇ ਹੁਣ ਕਰੋੜਾਂ ਟਨ ਸ਼ਰਾਬ ਬਣਦੀ ਹੈ। ਕਿੰਨੀ ਲਾਹਨ ਤੇ ਕਿੰਨੀ ਉਹਦੇ 'ਚ ਗੰਧਕ ਪਟਾਸ, ਕਿੰਨੀਆਂ ਰੇਹਾਂ ਪੈ ਕੇ ਉਹਨਾਂ ਨੇ ਪਾਣੀ ਧਰਤੀ ਦੇ ਅੰਡਰਗਰਾਉਂਡ ਕਰਤਾ। 1 ਫੁੱਟ ਤੋਂ ਇੱਥੇ ਪਾਣੀ ਕਰ ਲਓ ਮਿੱਠਾ ਆਉਂਦਾ, ਤੇ ਫੁੱਟ ਤੋਂ ਹੀ ਕਰ ਲਓ ਕੌੜਾ ਆਉਂਦਾ, ਫੁੱਟ ਤੋਂ ਹੀ ਮਿੱਠਾ ਆਉਂਦਾ। ਇਹ ਜਿੰਨੇ ਫੁੱਟ ਤੇ ਉਹਨਾਂ ਦਾ ਪਾਣੀ ਥੱਲੇ ਅੰਡਰਗਰਾਉਂਡ ਪਾਇਆ। ਜਿਹਦਾ ਵੀ ਬੋਰ ਰਲ ਗਿਆ, ਭਾਵੇਂ ਸਨੇਰਾਂ ਦਾ ਤੇ ਭਾਵੇਂ ਇੱਧਰ ਝਤਰਿਆਂ ਦਾ ਹੋਵੇ, ਭਾਵੇਂ ਮੋਗੇ ਦਾ ਹੋਵੇ, ਉਹਨੂੰ ਯਾਰ ਜਾਣਾ ਹੀ ਜਾਣਾ। ਸਰਕਾਰ ਤਾਂ ਇਹ ਕਹਿ ਰਹੀ ਹੈ, ਕਹਿੰਦੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰ ਰਹੇ ਹਾਂ। ਜਿਹੜਾ ਫੈਕਟਰੀ ਦਾ ਮਸਲਾ ਕੋਈ ਐਡਾ ਵੱਡਾ ਨਹੀਂ, ਉਹ ਤਾਂ ਲੋਕ ਨਜਾਇਜ਼ ਆ ਜਿਹੜਾ ਉਹ ਧਰਨਾ ਲਾਈ ਬੈਠੇ ਨੇ। ਸਰਕਾਰਾਂ ਨੂੰ ਤਾਂ ਗੱਲ ਸੁਣੋ, ਸਰਕਾਰਾਂ ਨੂੰ ਤਾਂ ਕਰੋੜਾਂ ਰੁਪਈਆ ਫੈਕਟਰੀਆਂ ਵਾਲਿਆਂ ਤੋਂ ਚੜ੍ਹਦਾ, ਕਰੋੜਾਂ ਦੀ ਉਹਨਾਂ ਨੂੰ ਟੈਕਸ ਆਉਂਦਾ, ਤੇ ਕਿਸਾਨ ਤੋਂ ਸਾਥੋਂ ਉਹਨਾਂ ਨੇ ਕੀ ਲੈਣਾ। ਸਾਡੀਆਂ ਤਾਂ ਵੋਟਾਂ ਦਾ ਮਸਲਾ ਹੀ ਜਦੋਂ ਮਰਜ਼ੀ ਗਏ, ਸਾਡੀ ਤਾਂ ਕੋਈ ਮਰੇ ਦੀ ਕੋਈ ਕੀਮਤ ਹੀ ਨਹੀਂ ਕਿਸੇ ਦੀ। ਸਰਕਾਰ ਇਹ ਵੀ ਕਹਿੰਦੀ ਹੈ ਕਿ ਸਾਡੇ ਰਾਜ ਦੇ ਵਿੱਚ ਨਹੀਂ ਫੈਕਟਰੀ ਲੱਗੀ, ਪਹਿਲਾਂ ਵਾਲੇ ਰਾਜਾਂ ਦੇ ਵਿੱਚ ਫੈਕਟਰੀ ਲੱਗੀ ਆ, ਉਦੋਂ ਦਾ ਕਿਉਂ ਨਹੀਂ ਧਰਨਾ ਲੱਗਿਆ ਉੱਥੇ। ਜੇ ਉਹ ਬੇਵਕੂਫੀ ਤੇ ਹੀ ਸਹੀ ਹੋ ਜਾਣ। ਇਹ ਸਰਕਾਰ ਤਾਂ ਸਾਰੀਆਂ ਸਰਕਾਰਾਂ ਨਾਲੋਂ ਹੀ ਨਿਕੰਮੀ ਸਰਕਾਰ। ਜਿੰਨੇ ਸਾਡੇ ਚਾਹ ਸੀ ਉਹ ਸਾਰੇ ਖਤਮ ਹੋ ਗਏ। ਲਾਠੀ ਚਾਰਜ ਵੀ ਹੋਇਆ ਇੱਥੇ, ਪੁਲਿਸ ਵੀ ਖੜੀ ਆ ਤੁਹਾਡੇ ਇੱਥੇ ਸਨੇਰ ਦੇ ਵਿੱਚ। ਪੁਲਿਸ ਤਾਂ ਖੇਤਾਂ 'ਚ ਨਹੀਂ ਕਿਸੇ ਨੂੰ ਲੰਘਣ ਦਿੰਦੀ, ਪੱਠੇ ਨਹੀਂ ਵੱਢਣ ਦਿੰਦੀ। ਲੱਗਦਾ ਵੀ ਉਹ ਦੌਰ ਸ਼ੁਰੂ ਹੋ ਰਿਹਾਗਾ ਜਿਹੜਾ 92-95 ਦਾ ਤੁਸੀਂ ਤਾਂ ਦੇਖਿਆ ਹੋਣਾ, ਤੁਹਾਡੀ ਤਾਂ ਉਮਰ ਆ। ਇਹਨਾਂ ਨੇ ਉਹੀ ਕਰਨਾ, ਜਲੰਧਰ ਕਰ ਹੀ ਦਿੱਤਾ। ਘਰਾਂ 'ਚੋਂ ਬੰਦੇ ਲੈ ਕੇ ਜਾ ਕੇ ਘਰਾਂ 'ਚੋਂ ਉੱਥੇ ਫੈਕਟਰੀ 'ਚ ਲਿਜਾਣੇ ਕੀ ਸੀਗੇ, ਇੱਥੋਂ ਹੀ ਲੈ ਗਏ ਆ। ਬਿਮਾਰ ਹੋ ਕਹਿੰਦੇ ਸਾਹ ਹੋਇਆ ਪਿਆ ਹੈ, ਤੇ ਸਾਹ ਦਾ ਪਾਣੀ ਨੇ ਉਦੋਂ ਵੀ ਜ਼ਿਆਦਾ ਖਰਾਬ ਕਰਤਾ। ਪਰ ਮੈਂ ਤਾਂ ਬਹੁਤ ਔਖੇ ਗਿਆ, ਵੱਜਦਾ ਹੀ ਨਹੀਂਗਾ। ਜੇ ਨਹੀਂ ਜੇ ਜੋ ਪਸ ਵੀ ਜਾਂਦਾ ਤੇ ਫਿਰ ਉਹ ਸਾੜ ਪਾਉਂਦਾ, ਦੂਣਾ ਸਾੜ ਪਾਉਂਦਾ, ਮਚਾਈ ਜਾਂਦਾ, ਅੰਦਰ ਮੱਚੀ ਜਾਂਦਾ। ਤਾਂ ਜਿਹੜੇ ਕਹਿੰਦੇ ਨੇ ਕਿ ਪਾਣੀ ਬਹੁਤ ਸਾਫ਼ ਆ, ਉੱਥੇ ਨਜਾਇਜ਼ ਬੈਠੇ ਨੇ, ਤਾਂ ਉਹ ਇਸ ਮਾਤਾ ਦੀ ਗੱਲ ਸੁਣ ਲੈਣ ਕਿ ਪਾਣੀ ਪੀ ਕੇ ਤਾਂ ਦੇਖੋ, ਇੱਕ ਵਾਰ ਆਓ ਤਾਂ ਸਹੀ, ਤੁਸੀਂ ਪਾਣੀ ਤਾਂ ਪੀਓ। ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਗਾ ਜਿਹੜਾ ਉਹ ਖੜਾ ਹੋਇਆ ਹੋਇਆਗਾ। ਪਿਛਲੇ 5 ਮਹੀਨਿਆਂ ਤੋਂ ਜੀਰਾ ਸ਼ਰਾਬ ਫੈਕਟਰੀ ਦੇ ਸਾਹਮਣੇ ਜਿਹੜੇ ਕਿਸਾਨ ਨੇ ਉਹ ਧਰਨਾ ਦੇ ਰਹੇ ਨੇ ਕਿ ਪਿੰਡਾਂ ਦਾ ਜਿਹੜਾ ਪਾਣੀ ਆ ਉਹ ਖਰਾਬ ਹੋ ਰਿਹਾ, ਪਿੰਡਾਂ ਦਾ ਪਾਣੀ ਆ ਜਿਹੜਾ ਉਹ ਗੰਧਲਾ ਹੋ ਰਿਹਾ। ਜਿਹੜੀ ਸਰਕਾਰ ਬਦਲਾਅ ਦੀ ਗੱਲ ਕਰਦੀ ਸੀ, ਬਦਲਾਅ ਦੀ ਨੀਤੀ ਲੈ ਕੇ ਆਈ ਸੀ ਕਿ ਅਸੀਂ ਪੰਜਾਬ ਦੇ ਪਿੰਡਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇੱਕ ਸੁੱਖ ਸਹੂਲਤ ਦੇਵਾਂਗੇ, ਤਾਂ ਅਸੀਂ ਅੱਜ ਇੱਕ ਤਸਵੀਰ ਆ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ। ਪਿੰਡ ਸਨੇਰ ਆ, ਜੀਰਾ ਜਿਹੜੀ ਸ਼ਰਾਬ ਫੈਕਟਰੀ ਆ ਉਸ ਤੋਂ ਸਿਰਫ ਤੇ ਸਿਰਫ 3 ਕਿਲੋਮੀਟਰ ਦੀ ਦੂਰੀ ਤੇ ਆ ਸ਼ਰਾਬ ਫੈਕਟਰੀ ਮਨਸੂਰਵਾਲਾ ਦੇ ਵਿੱਚ ਆ। ਤਾਂ ਅਸੀਂ ਗੱਲਬਾਤ ਕਰਾਂਗੇ ਇੱਥੋਂ ਦੇ ਲੋਕਾਂ ਨਾਲ। ਤੇ ਬਜ਼ੁਰਗਾਂ ਨੂੰ ਬਹੁਤ ਕੁਝ ਪਤਾ ਹੁੰਦਾ ਪਿੰਡਾਂ ਬਾਰੇ, ਕਿਉਂਕਿ ਖੁੰਡਾਂ ਦੇ ਉੱਪਰ ਬੈਠਦੇ ਨੇ ਤਾਂ ਚਰਚਾਵਾਂ ਹੁੰਦੀਆਂ ਨੇ ਹਰ ਇੱਕ ਗਲੀ ਮੁਹੱਲੇ ਦੇ ਵਿੱਚ, ਹਰ ਇੱਕ ਚੌਂਕ ਦੇ ਵਿੱਚ। ਬਜ਼ੁਰਗੋ, ਪਾਣੀ ਦਾ ਕੀ ਇੱਥੋਂ ਕਿੰਨਾ, ਵਾਹਿਗੁਰੂ ਜੀ ਕੀ ਫਤਿਹ ਜੀ, ਪਾਣੀ ਦਾ ਕਿੰਨਾ ਕਿ ਜਿਹੜਾ ਕਿ ਨੁਕਸਾਨ ਹੋ ਰਿਹਾ, ਕਿੰਨੇ ਕਿ ਜਿਹੜੇ ਕਿ ਲੋਕ ਨੇ ਕਹਿੰਦੇ ਕਿ ਕੈਂਸਰ ਦੇ ਪੀੜਤ ਨੇ ਹਰ ਘਰ ਦੇ ਵਿੱਚ, ਕੀ ਨੁਕਸਾਨ ਆ ਜਿਹੜਾ ਕਿ ਫੈਕਟਰੀ ਦੇ ਕਾਰਨ ਹੋ ਰਿਹਾ। ਪਹਿਲਾ ਨਿਸ਼ਾਨ ਤਾਂ ਕਾਕੇ ਆ ਵੀ ਜਿਹੜੀ ਇਹਦੀ ਸੋਹਾ ਜੀ, ਸਾਡੇ ਹੁਣ ਨੂੰ ਸਾਡੇ ਪਿੰਡ ਚੋਂ 100 ਪਸ਼ੂ ਮਰ ਜਾਣਾ ਸੀ ਜੇ ਮਿਲ ਜਦੋਂ ਦੀ ਬੰਦ ਨਾ ਹੁੰਦੀ। ਹੁਣ ਨੂੰ ਐਡੀ ਡੀ ਸੋਹਾ ਚੜ ਜਾਂਦੀ ਪੱਠਿਆਂ ਤੇ, ਫਿਰ ਗੰਦੀ ਬਦਬੂ ਆਉਂਦੀ ਆ। 4 ਮਹੀਨੇ ਤੋਂ ਮਿਲ ਬੰਦ ਆ, 4 ਮਹੀਨੇ ਤੋਂ ਅਸੀਂ ਆਰਾਮ ਨਾਲ ਰਹੇ। ਲੀੜਾ ਕੋਈ ਸੁੱਕਣੇ ਹੀ ਪਾਈਏ, ਸਾਰਾ ਦਿਨ ਚੜ੍ਹਦੇ ਨੂੰ ਸੋਹਾ ਉੱਤੇ ਪਈ ਹੁੰਦੀ ਆ। ਸੜਕ 'ਤੇ ਵੀ ਤੁਹਾਨੂੰ ਇੰਚੀ ਸੋਹਾ ਮਿਲਣੀ ਜੀ। ਜਿਹੜਾ ਹੁਣ ਪਾਣੀ ਉਹਨਾਂ ਨੇ ਅੰਡਰਗਰਾਉਂਡ ਪਾਤਾ, ਹੁਣ ਅਸੀਂ ਕੀ ਹੋ ਗਿਆ, ਹੁਣ ਅੰਮ੍ਰਿਤ ਛਕ ਲਿਆ ਤੇ ਅਸੀਂ ਜੀਵੀਦਾਰਾਂ 'ਚ 4 ਬੋਤਲਾਂ ਸ਼ਰਾਬ ਦੀਆਂ ਬਣਾਉਂਦੇ ਤੇ 40 ਕਿਲੋ ਲਾਹਨ ਹੁੰਦੀ ਉਹਦੀ। ਉੱਥੇ ਹੁਣ ਕਰੋੜਾਂ ਟਨ ਸ਼ਰਾਬ ਬਣਦੀ ਆ। ਕਿੰਨੀ ਲਾਹਨ ਤੇ ਕਿੰਨੀ ਉਹਦੇ 'ਚ ਗੰਧਕ ਪਟਾਸ, ਕਿੰਨੀਆਂ ਰੇਹਾਂ ਪੈ ਕੇ ਉਹਨਾਂ ਨੇ ਪਾਣੀ ਧਰਤੀ ਦੇ ਅੰਡਰਗਰਾਉਂਡ ਕਰਤਾ। ਜੇ ਸਾਡਾ ਪਿੰਡ ਦਾ ਸਨੇਰ ਆ, ਸਨੇਰ ਛੱਡ ਕੇ ਮੋਗੇ ਵੀ ਜਿਹੜਾ ਹੋਊ ਨਾ, ਧਰਤੀ ਦੇ ਰੋਮ ਹੁੰਦੇ ਆ। ਜਿਵੇਂ ਬੰਦੇ ਦੇ ਰੋਮ ਆ ਨਾ, ਧਰਤੀ ਦੇ ਵੀ ਰੋਮ ਆ। 1 ਫੁੱਟ ਤੋਂ ਇੱਥੇ ਪਾਣੀ ਕਰ ਲਓ ਮਿੱਠਾ ਆਉਂਦਾ, ਤੇ ਫੁੱਟ ਤੋਂ ਹੀ ਕਰ ਲਓ ਕੌੜਾ ਆਉਂਦਾ, ਫੁੱਟ ਤੋਂ ਹੀ ਮਿੱਠਾ ਆਉਂਦਾ। ਇਹ ਜਿੰਨੇ ਫੁੱਟ ਤੇ ਉਹਨਾਂ ਦਾ ਪਾਣੀ ਥੱਲੇ ਅੰਡਰਗਰਾਉਂਡ ਪਾਇਆ। ਜਿਹਦਾ ਵੀ ਬੋਰ ਰਲ ਗਿਆ, ਭਾਵੇਂ ਸਨੇਰਾਂ ਦਾ ਤੇ ਭਾਵੇਂ ਇੱਧਰ ਝਤਰਿਆਂ ਦਾ ਹੋਵੇ, ਭਾਵੇਂ ਮੋਗੇ ਦਾ ਹੋਵੇ, ਉਹਨੂੰ ਯਾਰ ਜਾਣਾ ਹੀ ਜਾਣਾ ਉਹਦਾ।
ਉਹ ਉਹਦਾ ਸਰਕਾਰਾਂ ਨਿਸ਼ਕਾਨ ਹੀ ਨਿਸ਼ਕਾਨ। ਸਰਕਾਰ ਤਾਂ ਇਹ ਕਹਿ ਰਹੀ ਹੈ, ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰ ਰਹੇ ਹਾਂ, ਜਿਹੜਾ ਫੈਕਟਰੀ ਦਾ ਮਸਲਾ ਕੋਈ ਐਡਾ ਵੱਡਾ ਨਹੀਂ, ਉਹ ਤਾਂ ਲੋਕ ਨਜਾਇਜ਼ ਆ ਜਿਹੜਾ ਉਹ ਧਰਨਾ ਲਾਈ ਬੈਠੇ ਨੇ। ਸਰਕਾਰਾਂ ਨੂੰ ਤਾਂ ਗੱਲ ਸੁਣੋ, ਸਰਕਾਰਾਂ ਨੂੰ ਤਾਂ ਕਰੋੜਾਂ ਰੁਪਈਆ ਫੈਕਟਰੀਆਂ ਵਾਲਿਆਂ ਤੋਂ ਚੜਦਾ, ਹਾਂ ਕਰੋੜਾਂ ਦੀ ਉਹਨਾਂ ਨੂੰ ਟੈਕਸ ਆਉਂਦਾ, ਹਾਂ ਤੇ ਕਿਸਾਨ ਤੋਂ ਸਾਥੋਂ ਉਹਨਾਂ ਨੇ ਕੀ ਲੈਣਾ। ਹਾਂ ਸਾਡੀਆਂ ਤਾਂ ਵੋਟਾਂ ਦਾ ਮਸਲਾ ਹੀ ਜਦੋਂ ਮਰਜ਼ੀ ਮਰ ਜੀਏ। ਜੇ ਸਾਡੇ ਪਿੰਡ ਦੀ ਹੁਣ 3000 ਵੋਟ ਆ, ਜੇ ਅਸੀਂ 2000 ਮਰ ਜਾਵਾਂਗੇ 1000 ਵੀ ਵੋਟ ਤਾਂ ਉਹਨਾਂ ਨੂੰ ਪੈਣੀ ਸਰਕਾਰਾਂ ਇੰਨੇ ਤੇ ਬਣ ਜਾਣ, ਹੋਰ ਗਵਰਨਮੈਂਟ ਨੂੰ ਕੀ ਫਰਕ ਪੈਂਦਾ ਇਹਦੇ ਨਾਲ। ਸਾਡੀ ਤਾਂ ਕੋਈ ਮਰੇ ਦੀ ਕੋਈ ਕੀਮਤ ਹੀ ਨਹੀਂ ਕਿਸੇ ਦੀ। ਸਰਕਾਰ ਇਹ ਵੀ ਕਹਿੰਦੀ ਹੈ ਕਿ ਸਾਡੇ ਰਾਜ ਦੇ ਵਿੱਚ ਨਹੀਂ ਫੈਕਟਰੀ ਲੱਗੀ, ਪਹਿਲਾਂ ਵਾਲੇ ਰਾਜਾਂ ਦੇ ਵਿੱਚ ਫੈਕਟਰੀ ਲੱਗੀ ਆ, ਉਦੋਂ ਦਾ ਕਿਉਂ ਨਹੀਂ ਧਰਨਾ ਲੱਗਿਆ ਉੱਥੇ। ਜੇ ਉਹ ਬੇਵਕੂਫੀ ਤੇ ਇਹ ਸਹੀ ਹੋ ਜਾਣ, ਜੇ ਉਹ ਗਲਤ ਸੀ ਤੇ ਇਹੋ ਹੀ ਚੰਗੇ ਬਣ ਕੇ ਵਿਖਾ ਦੇਣ ਸਾਨੂੰ, ਠੀਕ ਹੈ ਨਾ। ਇਹ ਸਰਕਾਰ ਤਾਂ ਸਾਰੀਆਂ ਸਰਕਾਰਾਂ ਨਾਲੋਂ ਹੀ ਨਿਕੰਮੀ ਸਰਕਾਰ ਆ। ਜਿੰਨੇ ਸਾਡੇ ਚਾਅ ਸੀ ਉਹ ਸਾਰੇ ਖਤਮ ਹੋ ਗਏ। ਲਾਠੀ ਚਾਰਜ ਵੀ ਹੋਇਆ ਇੱਥੇ, ਪੁਲਿਸ ਵੀ ਖੜੀ ਆ ਤੁਹਾਡੇ ਇੱਥੇ ਸਨੇਰ ਦੇ ਵਿੱਚ। ਪੁਲਿਸ ਤਾਂ ਖੇਤਾਂ 'ਚ ਨਹੀਂ ਕਿਸੇ ਨੂੰ ਲੰਘਣ ਦਿੰਦੀ, ਪੱਠੇ ਨਹੀਂ ਵੱਢਣ ਦਿੰਦੀ। ਪੁਲਿਸ ਦੀ ਕਿਹੜੀ ਗੱਲ, ਪੁਲਿਸ ਦਾ ਦਬਾਅ ਬਣਾਉਂਦੇ, ਇੱਕ ਦਾਬਾ ਬਣਾਉਂਦੇ ਆ। ਤੇ ਹੁਣ ਜਿਹੜੇ ਕਿਸਾਨ ਆ ਉਹ ਦਬਦੇ ਨਹੀਂ, ਮਰ ਜਾਣਗੇ ਉੱਥੇ। ਲੱਗਦਾ ਵੀ ਉਹ ਦੌਰ ਸ਼ੁਰੂ ਹੋ ਰਿਹਾਗਾ ਜਿਹੜਾ 92-95 ਦਾ ਤੁਸੀਂ ਤਾਂ ਦੇਖਿਆ ਹੋਣਾ, ਤੁਹਾਡੀ ਤਾਂ ਉਮਰ ਆ। ਨਹੀਂ, ਸਨ 47 ਦਾ ਤਾਂ ਸਾਡੇ ਮਾਪਿਓ ਨੇ ਵੇਖਿਆ, ਉਦੋਂ ਮੇਰਾ ਮਗਰੋਂ ਜਨਮ ਹੋਇਆ। ਇਹਨਾਂ ਨੇ ਉਹੀ ਕਰਨਾ, ਜਲੰਧਰ ਕਰ ਹੀ ਦਿੱਤਾ। ਅਸੀਂ ਵੀ ਲਾਹੌਰੀਏ ਆ, ਸਨ 47 ਦੇ ਇੱਥੇ ਆਏ ਆ। ਇਹ ਸਾਨੂੰ ਵੀ ਆਖਣਗੇ ਘਰ ਛੱਡ ਦਿਓ, ਪਹਿਲੀ ਵੀ ਛੱਡ ਦਿਓ। ਅਸੀਂ ਪਾਕਿਸਤਾਨ 'ਚ ਵੱਡੇ ਵੱਡੇ ਹਵੇਲੀਆਂ ਕੋਠੀਆਂ ਚੜ੍ਹ ਕੇ ਆਏ ਆ, ਠੀਕ ਆ ਨਾ। ਤੇ ਸਾਥੋਂ ਇਹ ਇੱਥੇ ਵੀ ਛਡਾ ਲੈਣਗੇ ਇਹ। ਜਿਵੇਂ ਤੁਹਾਨੂੰ ਖੇਤਾਂ ਦੇ ਵਿੱਚੋਂ ਰੋਕਿਆ ਜਾ ਰਿਹਾ, ਜਿਵੇਂ 92-95 ਦੇ ਵਿੱਚ ਖਾੜਕੂਬਾਦ ਦਾ ਦੌਰ ਸੀ, ਉਦੋਂ ਰੋਕਿਆ ਜਾਂਦਾ ਸੀਗਾ ਪੁਲਿਸ ਦੇ ਵੱਲੋਂ, ਜਿਹੜਾ ਕੋਈ ਰਾਤ ਨੂੰ ਦੇਖਦਾ ਸੀ ਉਸਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਅਜਿਹਾ ਤੁਹਾਡੇ ਨਾਲ ਵੀ ਹੋ ਰਿਹਾ ਹੁਣ ਇੱਥੇ, ਜਿਹੜਾ ਰੋਕਿਆ ਜਾ ਰਿਹਾ, ਤੁਹਾਨੂੰ ਕਿਹਾ ਜਾ ਰਿਹਾ? ਇਹਨਾਂ ਦਾ ਇੰਨਾ ਹੀ ਫਰਕ ਆ ਵੀ ਉਦੋਂ ਗੋਲੀ ਚਲਾ ਕੇ ਰਾਤ ਨੂੰ ਮਾਰ ਦਿੰਦੇ ਨਾ, ਜੀ ਗੋਲੀ ਨਹੀਂ ਚਲਾਈ, ਚਲਾਉਣਗੇ ਵੀ। ਗੋਲੀ ਨਹੀਂ ਚੱਲੀ ਅਜੇ ਤੱਕ, ਬਸ ਇੰਨਾ ਹੀ ਆ, ਹੋਰ ਸਾਰਾ ਕੁਝ ਹੀ ਹੋ ਰਿਹਾ। ਘਰਾਂ 'ਚੋਂ ਬੰਦੇ ਲੈ ਕੇ ਚੱਕ ਕੇ, ਠੀਕ ਆ ਨਾ। ਹਾਂਜੀ, ਘਰਾਂ 'ਚੋਂ ਬੰਦੇ ਲੈ ਕੇ ਚੱਕ ਕੇ, ਘਰਾਂ 'ਚੋਂ ਉੱਥੇ ਫੈਕਟਰੀ 'ਚ ਲਿਜਾਣੇ ਕੀ ਸੀਗੇ, ਇੱਥੋਂ ਹੀ ਲੈ ਗਏ ਆ। ਕਹਿੰਦੇ ਕਿ ਬਹੁਤ ਵੱਡਾ ਜਿਹੜਾ ਕਿ ਮਸਲਾ ਖੜਾ ਹੋਇਆਗਾ ਪੰਜਾਬ ਦੀ। ਅਸੀਂ ਗੱਲ ਕਰਾਂਗੇ, ਭਗਵੰਤ ਮਾਨ ਕਹਿੰਦਾ ਮੈਂ ਤਾਂ ਪੰਜਾਬ ਦਾ ਪੁੱਤ ਹਾਂ, ਪੰਜਾਬ ਦੇ ਕਿਸਾਨਾਂ ਦੀ ਗੱਲ ਕਰੂੰਗਾ। ਇਹਦਾ ਕਾਕੇ ਜੇ ਫੈਕਟਰੀ ਚੱਲ ਪਈ ਨਾ, ਹੁਣ ਵੀ ਚੱਲ ਪਈ, ਤੇ ਘੱਟ ਤੋਂ ਘੱਟ ਵੀ 2 ਲੱਖ ਬੰਦਾ ਜਿਹੜਾ ਇਹ ਫੈਕਟਰੀ ਦੇ ਦਾਲੇ ਤੇ ਰਹਿੰਦਾ, ਉਹ ਅੱਜ ਤੋਂ ਚੌਥੇ ਸਾਲ ਨੂੰ 5ਵੇਂ ਸਾਲ ਨੂੰ ਨਾ ਹੋਊਗਾ। ਕੋਈ ਬੰਦਾ ਨਾ ਵੇਖੋਗੇ, ਵੇਲ ਤੇ ਕਲਰ ਹੋ ਜੂ ਇੱਥੇ। ਇਹਦਾ ਪ੍ਰਦੂਸ਼ਣ ਹੀ ਬੜਾ ਭੈੜਾ, ਜਿੱਧਰ ਨੂੰ ਆਵਾਜ਼ ਆਉਂਦੀ ਸੁਆਹ ਇੱਥੇ ਮੱਖੀਆਂ ਸਾਡੇ ਬਹਿੰਦੀਆਂ ਸੀ। ਤੇ ਜੇ ਅੱਜ ਫੈਕਟਰੀ ਚੱਲਦੀ ਹੁੰਦੀ ਤੇ ਪੱਛੋਂ ਦੀ ਹਵਾ ਆਉਂਦੀ, ਤੁਸੀਂ ਇੱਥੇ ਕਾਹਦਾ ਖੜ ਜਾਣਾ ਸੀ? ਅਸੀਂ ਇੱਥੇ ਹੱਟੀਆਂ ਬੂਹੇ ਬੰਦ ਕਰ ਲੈਂਦੇ, ਰਾਤ ਨੂੰ ਬੋ ਮਾਰਦੀ ਆ। ਇਹਦਾ ਐਡੀ ਪਤਾ ਨਹੀਂ ਇਹਦੀ, ਚਲੋ ਸ਼ਰਾਬ ਤਾਂ ਬਣਦੀ, ਪਤਾ ਨਹੀਂ ਹੋਰ ਹੀ ਕੋਈ ਗੰਦੀ ਚੀਜ਼ ਬਣਦੀ ਹੋਊ ਜਿਹੜੀ ਇਹਦੀ ਸਮੈਲ ਆ। ਗੌਰਮੈਂਟ ਇਹਦੀ ਪੋਣ ਛਾਣ ਕਰੇ ਵੀ ਇੱਥੇ ਬਣ ਕੀ ਰਿਹਾ। ਬਿਲਕੁਲ, ਤਾਂ ਠੀਕ ਹੈ ਨਾ। ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ, ਇੱਥੇ ਲੋਕ ਨੇ ਜਿਹੜੇ ਪਿੰਡ ਦੇ ਲੋਕ ਨੇ, ਲੋਕਾਂ ਦੇ ਨਾਲ ਗੱਲਬਾਤ ਆ ਜਿਹੜੀ ਉਹ ਕਰ ਰਹੇ ਆ। ਬਾਪੂ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ ਜਲੰਧਰ ਦੇ ਵਿੱਚ ਹੋਇਆ ਉਹ ਬੜਾ ਮਾੜਾ ਹੋਇਆ, ਕਿਉਂਕਿ ਉਹ ਗੱਲ ਕਰਨੀ ਵੀ ਬਣਦੀ ਆ। ਜਿੱਥੇ ਜਿਹੜੇ ਲੋਕ ਬਾਹਰੋਂ ਆ ਕੇ ਰਹੇ ਨੇ ਪਿੰਡਾਂ ਦੇ ਵਿੱਚ, ਤਾਂ ਉਹਨਾਂ ਦੇ ਘਰ ਵੀ ਕਿਸੇ ਨਾ ਕਿਸੇ ਦਿਨ ਜੇ ਇਸ ਤਰੀਕੇ ਨਾਲ ਚੱਲਦਾ ਰਿਹਾ ਤਾਂ ਢਾਉਣ ਦੀ ਜ਼ਰੂਰਤ ਕਰੂਗੀ। ਤਾਂ ਅਸੀਂ ਗੱਲਬਾਤ ਆ ਜਿਹੜੀ ਕਰ ਰਹੇ ਬਈ, ਨੌਜਵਾਨ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ ਪਿੰਡ ਦਾ, ਪਿੰਡ ਦੇ ਵਿੱਚ ਕਿੰਨਾ ਕੁ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਫੈਕਟਰੀ ਚੱਲਣ ਦੇ ਨਾਲ? ਜੀ ਬਹੁਤ ਮੁਸ਼ਕਲਾਂ ਆਉਂਦੀਆਂ ਜੀ, ਖੜਿਆ ਨਹੀਂ ਜਾਂਦਾ। ਜਦੋਂ ਹਵਾ ਚੱਲਦੀ, ਜਿੱਧਰ ਨੂੰ ਹਵਾ ਚੱਲਦੀ ਉਧਰ ਨੂੰ ਬਹੁਤ ਜ਼ਿਆਦਾ ਸਮੈਲ ਆਉਂਦੀ ਆ, ਬਹੁਤ ਜ਼ਿਆਦਾ ਬਦਬੂ ਬਹੁਤ ਆਉਂਦੀ, ਬਹੁਤ ਮੁਸ਼ਕਲ ਹੋਇਆ ਪਿਆ ਗਾ। ਅਸੀਂ ਤਾਂ ਇਹੀ ਚਾਹੁੰਦੇ ਫੈਕਟਰੀ ਜਲਦ ਤੋਂ ਜਲਦ ਬੰਦ ਹੋ ਜਾਏ, ਵਧੀਆ ਗਾ। ਇਹ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਖਰਾਬ ਕਰਦੇ ਪਏ, ਇਹ ਤਾਂ ਜਦ ਪੁੱਛ ਹੀ ਨਾ ਜੀ, ਬਹੁਤ ਬੁਰਾ ਹਾਲ ਆ। ਤਾਂ ਇਹ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ, ਨੌਜਵਾਨਾਂ ਨੂੰ ਕਿਹਾ ਜਾ ਰਿਹਾ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਆ, ਰੁੜ ਗਏ ਆ, ਪਰ ਤੁਹਾਡੇ ਤਾਂ ਜਮਾਂ ਬੂਹੇ ਤੇ ਫੈਕਟਰੀ ਲੱਗੀ ਹੋਈ ਆ ਇੱਕ ਸ਼ਰਾਬ ਦੀ। ਮੁਸ਼ਕਲ ਕੀ ਆ ਰਹੀ ਆ? ਸਾਨੂੰ ਤਾਂ ਜੀ ਬਹੁਤ ਮੁਸ਼ਕਲਾਂ, ਸਾਡੇ ਪਸ਼ੂ ਬਹੁਤ ਮਰ ਰਹੇ ਆ। ਸਾਡੇ ਸਵਾਹ ਪੱਠਿਆਂ ਦੇ ਡਹਿ ਪੈਂਦੀ ਬਰਸੀਨ ਦੇ ਉੱਪਰ ਪਸ਼ੂ ਮਰਦੇ ਆ, ਸਮੈਲ ਬਹੁਤ ਗੰਦੀ ਆਉਂਦੀ ਆ, ਮੱਖੀਆਂ ਬਹੁਤ ਜ਼ਿਆਦਾ ਹੋ ਜਾਂਦੀਆਂ। ਤੇ ਸਾਡੇ ਤਾਂ ਮੁਸ਼ਕਲਾਂ ਜੀ ਇਸ ਫੈਕਟਰੀ ਦੀਆਂ। ਸਾਡਾ ਪਾਣੀ ਵੀ ਖਰਾਬ ਹੋ ਜਾਣਾ ਆਉਣ ਵਾਲੇ 10 ਸਾਲਾਂ ਨੂੰ। ਸਾਰੇ ਜਿੰਨੇ ਬੰਦੇ ਸਾਡੇ ਪਿੰਡਾਂ ਦੇ ਆ, ਸਾਰੇ ਕੈਂਸਰ ਦੇ ਮਰੀਜ਼ ਹੋ ਜਾਣਗੇ ਆਉਣ ਵਾਲੇ ਸਮਾਂ 'ਚ। 10 ਤਾਂ ਜ਼ਿਆਦਾ ਕਹਿੰਦਾ 5 ਸਾਲਾਂ 'ਚ ਪਤਾ ਲੱਗ ਜਾਣਾ ਵੀ ਬਹੁਤ ਜ਼ਿਆਦਾ ਟ੍ਰੇਨਾਂ ਭਰ ਕੇ ਬੀਕਾਨੇਰ ਨੂੰ ਜਾਣਗੀਆਂ, ਵੀ ਕੈਂਸਰ ਬਹੁਤ ਵੱਧ ਰਿਹਾ। ਸਾਡਾ ਜਿੰਨਾ ਪਾਣੀ ਹੇਠਲਾ ਸਾਰਾ ਖਰਾਬ ਹੋ ਚੁੱਕਿਆ, ਤੇ ਸਰਕਾਰ ਮੰਨਦੀ ਨਹੀਂ ਪਈ। ਸਰਕਾਰ ਤਾਂ ਮੰਨਦੀ ਨਹੀਂ। ਜੇ ਸਰਕਾਰ ਮੰਨਦੀ ਤਾਂ ਇੰਨਾ ਕੁ ਕਾਹਤੋਂ ਹੁੰਦਾ? ਸਾਡੇ ਕਿੰਨੇ ਬੰਦਿਆਂ ਨਾਲ ਧੱਕਾ ਹੋ ਗਿਆ, ਉਹ ਚੱਕ ਕੇ ਲੈ ਗਏ, ਸਾਡੇ ਪਿੰਡੋਂ ਚੱਕ ਕੇ ਲੈ ਗਏ ਆ ਪੁਲਿਸ ਵਾਲੇ, ਤੇ ਸ਼ਰੇਆਮ ਧੱਕਾ ਕਰਦੇ ਪਏ। ਇਹ ਸਰਕਾਰ ਦਾ ਬਹੁਤ ਮਾੜੀ ਗੱਲ ਹੈ। ਬਿਲਕੁਲ ਬਜ਼ੁਰਗੋ, ਨੌਜਵਾਨਾਂ ਨੂੰ ਕਿਹਾ ਗਿਆ ਕਿ ਨਸ਼ੇ ਦੀ ਰਾਹ ਦੇ ਉੱਪਰ ਤੁਰ ਪਿਆ, ਪਰ ਫੈਕਟਰੀ ਤੁਹਾਡੇ ਬੂਹੇ ਤੇ ਪਈ ਹੈ ਇੱਕ ਸ਼ਰਾਬ ਦੀ। ਇਹਦੀ ਕਿੰਨੀ ਕੁ ਮੁਸ਼ਕਲ ਆ ਰਹੀ ਹੈ, ਕਿੰਨੀਆਂ ਕੁ ਦਿੱਕਤਾਂ ਆ ਰਹੀਆਂ? ਪਿਛਲੇ ਦਿਨਾਂ ਦਾ ਕਾਫੀ ਜਿਹੜਾ ਵਿਵਾਦ ਆ ਉਹ ਭਖਿਆ ਹੋਇਆਗਾ। ਬਹੁਤ ਜ਼ਿਆਦਾ ਆ ਰਹੀ ਹੈ, ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ। ਪਾਣੀ ਖਰਾਬ ਕਰਤਾ ਨੇ ਸਾਰਾ ਥੱਲੇ ਵਾਲਾ, ਤੇ ਹੋਰ ਸਾਰੇ ਬੰਦੇ ਬਿਮਾਰੀਆਂ ਅੱਗੇ ਪਸ਼ੂ ਵੀ ਮਰੇ ਨੇ, ਪੈਸੇ ਵੀ ਭਰੇ ਪਸ਼ੂਆਂ ਦੇ, ਮਸੂਰ ਵਾਲੇ ਪਸ਼ੂ ਮਰੇ ਸੀਗੇ।
ਤੇ ਫੈਕਟਰੀ ਸਖਤੀ ਉਹ ਮਰੇ ਕਿੰਨੇ ਕੁ ਪਸ਼ੂ ਸੀਗੇ ਜਿਹੜੇ ਮਰ ਗਏ ਸੀਗੇ ਜਿਨ੍ਹਾਂ ਦੀ ਡੈਥ ਹੋ ਗਈ ਸੀ? ਮਾਰ ਹੀ ਗਏ ਮੇਰੇ 60-70 ਪਸ਼ੂ 60-70 ਹਾਂ ਇਹਨਾਂ ਨੇ ਪੈਸੇ ਦਿੱਤੇ ਫਿਰ ਭਰਤੇ ਹੀ ਪੈਸੇ ਕਿਨੇ ਫੈਕਟਰੀ ਵਾਲਿਆਂ ਨੇ ਭਰੇ ਸੀ ਪੈਸੇ? ਕਿੰਨੇ ਕੀ ਹਿਸਾਬ ਦੇ ਨਾਲ ਪਸ਼ੂ ਦਾ ਕੀ ਇੱਕ ਪਸ਼ੂ ਦਾ ਕਿੰਨਾ ਰੇਟ ਦਿੱਤਾ ਸੀ? ਰੇਟ ਦਾ ਇਹ ਪੱਕਾ ਨਹੀਂ ਪਤਾ ਕਿੰਨਾ ਦਿੱਤਾ ਇਹਨਾਂ ਨੇ ਦੇਤਾ ਇਹ ਰੇਟ ਪੈਸੇ ਦਵਾਤੇ ਜੀ ਬਿਲਕੁਲ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਸ਼ਾਇਦ ਜੇ ਫੈਕਟਰੀ ਦੇ ਸਾਹਮਣੇ ਖੜ ਕੇ ਕੋਈ ਗੱਲਬਾਤ ਕਰਦੇ ਤਾਂ ਉੱਥੇ ਇਹ ਗੱਲਾਂ ਬਾਤਾਂ ਨਹੀਂ ਸੀ ਹੋਣੀਆਂ, ਕਿਉਂਕਿ ਇਹ ਗੱਲਬਾਤ ਪਿੰਡਾਂ ਦੇ ਵਿੱਚੋਂ ਹੀ ਪਤਾ ਲੱਗੂਗੀ। ਪਿੰਡਾਂ ਦੇ ਲੋਕ ਹੀ ਦੱਸ ਰਹੇ ਨੇ ਕਿ ਫੈਕਟਰੀ ਦਾ ਕੀ ਨੁਕਸਾਨ ਆ ਜਿਹੜਾ ਕਿ ਹੋ ਰਿਹਾ ਗਾ, ਕੀ ਜਿਹੜੀਆਂ ਮੁਸ਼ਕਲਾਂ ਨੇ ਉਹ ਆ ਰਹੀਆਂ ਨੇ। ਬਜ਼ੁਰਗੋ ਹੋਰ ਕੁਝ ਕਹਿਣਾਗਾ? ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ। ਹੋਰ ਕਹਿਣਾ, ਇਹ ਅੱਜ ਤੋਂ ਬਠਿੰਡਾ ਕਿੱਥੇ ਆ ਤੇ ਪਾਕਿਸਤਾਨ ਕਿੱਥੇ ਆ? ਇਹ ਲਹਿੰਦੇ ਪਾਸੇ ਨੂੰ ਜਿੱਧਰ ਦੀ ਸੋਮਾ ਜਾਣਾ, ਜੇ ਇਹ ਫੈਕਟਰੀ ਚੱਲ ਗਈ ਨਾ ਤੇ ਇੱਥੋਂ 200 ਕਿਲੋਮੀਟਰ ਤੱਕ ਪਾਣੀ ਜ਼ਹਿਰ ਹੋ ਜਾਣਾ। ਕੱਲਾ ਇੱਥੇ ਨਹੀਂ ਹੋਣਾ, ਥੱਲੇ ਧਰਤੀ ਦੇ ਪਾਣੀ ਖਲੋਤਾ ਨਹੀਂਗਾ, ਥੱਲੇ ਧਰਤੀ ਦੇ ਪਾਣੀ ਵਗ ਹੀ ਰਿਹਾ। ਜਦੋਂ ਧਰਤੀ 'ਚ ਪਾਣੀ ਖਲੋ ਗਿਆ ਫਿਰ ਤਾਂ ਆਪਾਂ ਮਰ ਗਏ, ਜਿਵੇਂ ਬੰਦੇ ਦਾ ਖੂਨ ਖੜ ਗਿਆ, ਬੰਦਾ ਮਰ ਗਿਆ, ਫਿਰ ਤਾਂ ਧਰਤੀ ਮਰ ਗਈ ਤੇ ਆਪਾਂ ਪਹਿਲਾਂ ਹੀ ਮਰ ਗਏ। ਇਹ ਹਜ਼ਾਰਾਂ ਮੀਲਾਂ ਤੱਕ ਜਾਊਗਾ, ਜਿੱਥੋਂ ਤੱਕ ਸੋਮਾ ਤੁਰਿਆ ਜਾਊਗਾ ਇਹਦੇ 'ਚ ਪਾਣੀ ਫੇਰ ਕੇ ਦੁਬਾਰਾ ਪੈਣ ਲੱਗ ਪਿਆ, ਉੱਥੋਂ ਤੱਕ ਹੀ ਨਿਸ਼ਕਾਨ ਹੋਊਗਾ। ਇਹ ਨਹੀਂ ਵੀ ਇਹ ਸਾਡੇ 20-30 ਪਿੰਡ ਆ ਤੇ ਇਹ ਸਾਰੇ ਪੰਜਾਬ ਦਾ ਗੱਲ ਆ, ਪਾਕਿਸਤਾਨ ਤੱਕ ਵੀ ਇਹਦੀ ਮਾਰ ਜਾਊਗੀ। ਕੀ ਭਗਵੰਤ ਮਾਨ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ? ਭਗਵੰਤ ਮਾਨ ਦੀ ਸਰਕਾਰ ਆਈ ਆ, ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ, ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ, ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਹਿਣ ਦੇ ਲਈ ਸੱਦਾ ਦੇਵਾਂਗੇ ਤੇ ਬਾਹਰੋਂ ਗੋਰੇ ਕੰਮ ਕਰਨ ਦੇ ਲਈ ਆਇਆ ਕਰਨਗੇ। ਜਦੋਂ ਇਹ ਭਗਵੰਤ ਮਾਨ ਖਲੋਤਾ ਨਾ ਤੇ ਮੈਂ ਆ ਪੁਰਾਣਾ ਬੰਦਾ, ਮੇਰੀ 70-72 ਸਾਲ ਦੀ ਉਮਰ ਆ। ਜਦੋਂ ਅਸੀਂ ਕੋਈ ਗੱਲ ਕਰਦੇ ਨਾ ਮੁੰਡਿਆਂ ਕੋਲੇ, ਇਹੋ ਜਿਹੇ ਕੋਈ ਪੜ੍ਹਿਆ ਲਿਖਿਆ ਕੋਲੇ, ਇਹ ਸਾਨੂੰ ਕਹਿੰਦੇ ਤੁਸੀਂ ਪੁਰਾਣੇ ਮਾਡਲ ਆ। ਇਹ ਜਦੋਂ ਖਲੋਤਾ ਮੈਂ ਉਦੋਂ ਹੀ ਕਈਆਂ ਬੰਦਿਆਂ ਨੂੰ ਆਖਿਆ ਇਹ ਤੋਂ ਰਾਜ ਨਹੀਂ ਹੋਣਾ। ਇੱਕ ਬੰਦਾ ਨਕਲੀਆ ਹੋ ਕੇ ਹਾਂ, ਤੇਰੀ ਮਾਂ ਦਾ ਕੀ ਨਾਂ ਆ? ਉਹਦਾ ਨਾਂ ਰੇਲ। ਤੇਰੀ ਭੈਣ ਦਾ ਨਾਂ ਕੀ ਆ? ਡੱਬਾ। ਤੇਰੇ ਪਿਓ ਦਾ ਨਾਂ ਕੀ? ਇੰਜਣ। ਇਹੋ ਜਿਹੀਆਂ ਗੱਲਾਂ 'ਚੋਂ ਨਿਕਲ ਕੇ ਤੇ ਇੱਥੋਂ ਤੱਕ ਜਿਹੜਾ ਬੰਦਾ ਆਇਆ, ਇਹ ਗੱਲੀ ਬਾਤੀ ਨਿਆਂ ਦੇਊ ਕਿਸੇ ਨੂੰ? ਹੁਣ ਮਰਾਸੀਆਂ ਦਾ ਮੁੰਡਾ ਇੱਕ ਇੱਥੇ ਖੜਾ ਹੋਵੇ, 100 ਬੰਦਾ ਆਪਾਂ ਗੱਲ ਨਹੀਂ ਕਰ ਸਕਦੇ। ਇਹ 1000 ਮਰਾਸੀ ਕਾਲਾ ਤੇ ਇਕੱਲਾ ਮਰਾਸੀ ਇੱਕ ਆਏ, ਇਹ ਰਾਜ ਕਰਨ ਦੇ ਕਾਬਲ ਹੀ ਨਹੀਂ। ਠੀਕ ਆ, ਫਿਰ ਆਂਦੇ ਅਸੀਂ ਚੰਗੀ ਸਰਕਾਰ ਲਿਆਵਾਂਗੇ। 45 ਬੰਦੇ ਤਾਂ ਇਹਨਾਂ 'ਚ ਕਰੈਕਟ ਆ। ਜੇ ਕਾਂਗਰਸ ਨੇ ਨਹੀਂ ਟਿਕਟ ਦਿੱਤੀ ਮੇਰੇ ਵਰਗੇ ਬੇਈਮਾਨ ਬੰਦੇ ਨੂੰ, ਇਹਨਾਂ ਨੇ ਉਹਨੂੰ ਦਿੱਤੀ। ਅਕਾਲੀਆਂ ਨੇ ਨਹੀਂ ਟਿਕਟ ਦਿੱਤੀ, ਉਹਨਾਂ ਨੇ ਇਹਨੂੰ ਦਿੱਤੀ। ਜੇ ਭਾਜਪਾ ਵਾਲਿਆਂ ਨੇ ਨਹੀਂ ਦਿੱਤੀ, ਇਹਨਾਂ ਨੂੰ ਦਿੱਤੀ। ਇਹ ਸਾਫ਼ ਤਾਂ ਪਾਰਟੀ ਨਹੀਂ ਰਹਿ ਗਈ। ਹੁਣ ਰੇਤਾ ਸਾਨੂੰ ਕਿਸੇ ਨੂੰ ਮਿਲਦੀ 70 ਰੁਪਏ ਫੁੱਟ ਨਹੀਂ ਮਿਲਦੀ। ਆ ਵਿਖਾ ਰੇਤਾ ਸਾਡੇ ਪਿੰਡ ਇੱਥੇ ਕਿਤੇ ਪਈ। ਰਾਤ ਨੂੰ ਬਲੈਕ ਚੱਲਦੀਆਂ ਵੇ। ਆ ਚੋਲਾ ਆ ਬਲਟੋਆ ਆ, ਲੌਕੇ ਆ, ਸਾਰੇ ਰਾਤ ਨੂੰ ਟਿੱਪਰ ਚੋਰੀ ਦੇ ਭਰੀ ਦੇ ਆ। ਉਹ 50-50 ਹਜ਼ਾਰ ਦੇ ਲੈਂਦੇ ਆ। ਤੇ ਜੇ ਅਸੀਂ ਰੇਤਾ ਲਿਆਉਂਦੇ ਦਰਿਆ ਤੋਂ ਗੰਦੀ ਸਾਨੂੰ ਦਿੰਦੇ 16 ਰੁਪਏ ਫੁੱਟ, ਉਹ ਸਾਡੀ ਲੈਂਦੀ ਨਹੀਂ, ਮਿੱਟੀ ਆ। ਇਹ ਤਾਂ ਕਹਿੰਦੇ ਕਿ ਅਸੀਂ ਮਾਈਨਿੰਗ ਖਤਮ ਕਰ ਰਹੇ ਹਾਂ, ਨਜਾਇਜ਼ ਮਾਈਨਿੰਗਾਂ ਹੋ ਰਹੀਆਂ ਨੇ, ਖੱਡਾਂ ਬੰਦ ਕਰ ਦਿਆਂਗੇ। ਮੈਨ ਕਿਵੇਂ ਖਤਮ ਹੋ ਜੂ? ਚਿੱਟਾ ਕਹਿੰਦੇ ਖਤਮ ਹੋ ਜੂ? ਚਿੱਟਾ ਸਾਡੇ ਪਿੰਡ ਇੰਨਾ ਹੋ ਗਿਆ। ਸਾਡਾ ਪਿੰਡ ਇਹੋ ਜਿਹਾ, ਇਹ ਵੱਡਾ ਪਿੰਡ ਆ, ਇਹ ਸ਼ਰਮ ਦੇ ਮਾਰੇ ਸੰਸਕਾਰ ਹੀ ਕਰ ਦਿੰਦੇ। ਆਪਾਂ ਪੁੱਛੋ ਇਹਨਾਂ ਤੋਂ ਕਿੰਨੇ ਮੁੰਡੇ ਮਰੇ ਸਾਡੇ ਪਿੰਡ ਦੇ? 30-35 ਮੁੰਡੇ ਚਿੱਟੇ ਨਾਲ ਹੀ ਮਰ ਗਏ ਆ। ਚਿੱਟਾ ਤਾਂ ਪੁੱਛਦੀ ਨਹੀਂ। ਚਿੱਟਾ ਤਾਂ ਮੈਂ ਹੁਣ ਵੇਚਣਾ, ਭਾਵੇਂ ਮੈਨੂੰ ਥਾਪੀ ਲਾ ਪੈਣਗੇ ਦੇਣ। ਇੱਕ ਰੇਤਾ ਤੇ ਇੱਕ ਚਿੱਟਾ, ਗੌਰਮੈਂਟ ਨੂੰ ਕਮਾਈ ਇਹਦੇ ਚੋਂ। ਸ਼ਾਬਾਸ਼ ਦਿੰਦੇ ਆ ਜਿਹੜਾ ਚਿੱਟਾ ਵੇਚਦਾ, ਉਹਨੂੰ ਤਾਂ ਸ਼ਾਬਾਸ਼, ਉਹਨੂੰ ਪੁੱਛਦਾ ਹੀ ਕੋਈ ਨਹੀਂ। ਕਿਉਂ ਤਾਂ ਉਹਦੇ 20 ਦਿਨ ਗੱਡੀ ਵੱਡੀ ਆ ਜਾਂਦੀ 15-20 ਲੱਖ ਦੀ, ਤੇ ਅਸੀਂ ਉਹਨੂੰ ਸਲੂਟਾਂ ਲਾ ਪੈਂਦੇ ਮਾਰਨ ਵੀ ਸ਼ਾਬਾਸ਼ ਤੇਰੇ। ਠੀਕ ਹੈ ਨਾ, ਮਾਵਾਂ ਦੇ ਪੁੱਤ ਮਰ ਰਹੇ ਆ। ਚਿੱਟਾ ਬੰਦ ਹੋ ਜਾਏ ਤੇ ਰੇਤਾ ਦੀ ਬਲੈਕ ਖਤਮ ਹੋ ਜਾਏ ਤੇ ਦੁਨੀਆ ਭਾਵੇਂ ਸੁੱਖ ਦਾ ਸਾਹ ਲੈ ਲੈ, ਨਹੀਂ ਲੈ ਸਕਦੀ ਜੀ। ਤਾਂ ਅਸੀਂ ਇੱਥੇ ਗੱਲਬਾਤ ਆ ਜਿਹੜੀ ਉਹ ਕਰ ਰਹੇ ਹਾਂ ਅੱਜ ਬੇਵਾਕ, ਜਿਹੜੀ ਕਿ ਇੱਕ ਗੱਲਬਾਤ ਆ ਉਹ ਕਰਾਂਗੇ ਇੱਥੋਂ ਦੇ ਲੋਕਾਂ ਨਾਲ। ਬੇਸ਼ੱਕ ਉਹ ਸਨੇਰ ਦੇ ਹੋਣ ਤੇ ਬੇਸ਼ੱਕ ਉਹ ਮਨਸੂਰ ਵਾਲਾ ਦੇ ਹੋਣ ਤੇ ਜਾਂ ਫਿਰ ਹੋਰ ਲਾਗੇ ਪਿੰਡਾਂ ਦੇ ਹੋਣ, ਤਾਂ ਅਸੀਂ ਗੱਲਬਾਤ ਆ ਜਿਹੜੀ ਉਹ ਕਰਾਂਗੇ। ਕਿਉਂਕਿ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅੱਜ ਅਸੀਂ ਫੇਰ ਉਸੇ ਵਿਵਾਦਤ ਮੁੱਦੇ ਤੇ, ਜਿਵੇਂ ਕਿ ਤੁਹਾਨੂੰ ਦੱਸ ਚੁੱਕੇ ਹਾਂ, ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪਿੰਡ ਦੇ ਲੋਕਾਂ ਦੇ ਨਾਲ। ਪਹਿਲਾਂ ਸਨੇਰ ਦੇ ਵਿੱਚ ਖੜੇ ਸੀ ਤੇ ਹੁਣ ਅਸੀਂ ਬਾੜਾ ਮਨਸੂਰ ਵਾਲਾ ਦੇ ਵਿੱਚ ਆ ਚੁੱਕੇ ਹਾਂ। ਬਾੜਾ ਮਨਸੂਰ ਵਾਲਾ ਦੇ ਵਿੱਚ ਜਿਹੜੀ ਉਹ ਫੈਕਟਰੀ ਆ ਸ਼ਰਾਬ ਦੀ, ਸਿਰਫ ਤੇ ਸਿਰਫ ਇਸ ਜਗ੍ਹਾ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇੱਥੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਨੌਜਵਾਨ ਨੇ ਇੱਥੇ ਬੈਠੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਮੁਸ਼ਕਲਾਂ ਕੀ ਆਉਂਦੀਆਂ ਨੇ, ਉਸ ਫੈਕਟਰੀ ਦੀਆਂ ਮੁਸ਼ਕਲਾਂ ਕੀ ਆ ਰਹੀਆਂ ਨੇ ਜੀ। ਇਹੀ ਪੁੱਛਣਾ ਤੁਹਾਡੇ ਤੋਂ, ਹੋਰ ਕੁਝ ਨਹੀਂ ਪੁੱਛਦੇ। ਮੁਸ਼ਕਲਾਂ ਬਾਈ ਬਹੁਤ ਆ ਰਹੀਆਂ। ਹੁਣ ਮੱਖੀ ਬਹੁਤ ਆ ਰਹੀ, ਪਾਣੀ ਮਾੜੇ ਕਾਰਨ ਇੱਥੇ ਹੁਣ ਦੂਜਾ ਲੋਕਾਂ ਦੇ ਦੂਜਾ ਪਹੂ ਵੀ ਬਹੁਤ ਮਰੇ ਵੇ ਆ। ਹੁਣ ਦੂਜਾ ਆਪਣੀ ਆ ਜਿਹੜੀ ਹੁਣ ਬਿਮਾਰੀ ਚੱਲੀ ਆ, ਕੈਂਸਰ ਬਹੁਤ ਹੋ ਰਿਹਾ। ਕੈਂਸਰ ਬਹੁਤ ਚੱਲਿਆ ਵਿਆ, ਕਿੰਨੇ ਇੱਥੇ ਜੀ ਮਰ ਗਏ ਲੋਕਾਂ ਦੇ। ਤੇ ਪਰ ਤਾਂ ਹੀ 6-5 ਮਹੀਨੇ ਕੋਈ ਧਰਨਾ ਲਾਈ ਬੈਠੇ ਲੋਕ ਵੀ ਚੱਲ ਵੀ ਬੰਦ ਹੋ ਜੇ, ਪਰ ਕੋਈ ਸੁਣਵਾਈ ਹੈ ਨਹੀਂ ਗੀ। ਕੋਈ ਸੁਣਵਾਈ ਹੋਵੇ ਤੇ ਚੱਲ ਬੰਦ ਹੋ ਜਾਵੇ ਤੇ ਆਪਦਾ ਚੱਲ ਕੋਈ ਸਾਰੇ। ਹੁਣ ਠੰਡ ਦੇ ਵਿੱਚ ਲੋਕ ਉੱਥੇ ਬੈਠੇ ਪਰੇਸ਼ਾਨ ਹੋ ਰਹੇ ਆ
ਤੇ ਕੋਈ ਇੱਥੇ ਨਾ ਭਗਵੰਤ ਮਾਨ ਸੁਣਦਾ, ਕੋਈ ਵੀ ਨਹੀਂ ਸੁਣਦਾ ਸੀ ਗੱਲ ਕੋਈ ਆ ਕੇ। ਉਦੋਂ ਆਂਦੇ ਆਮ ਪਾਰਟੀ ਆ, ਜੇ ਆਮ ਪਾਰਟੀ ਆ ਕੇ ਉਹਨੇ ਵੀ ਕੁਛ ਨਹੀਂ ਸਵਾਰਿਆ। ਪਾਣੀ ਜਿਹੜਾ ਪਾਣੀ ਖਰਾਬ ਹੁੰਦਾ ਹੁਣ ਘਰਾਂ ਦੇ ਵਿੱਚ ਜਿਹੜਾ ਭਰਿਆ ਪਿਆ ਉਹ ਖਰਾਬ ਆ ਪਾਣੀ ਉਹ ਖਰਾਬ ਹੀ ਆ। ਜਦੋਂ ਹੁਣ ਜਦੋਂ ਫਿਲਟਰ ਅੱਗੇ ਸਾਡੇ ਲੱਗੇ ਆ, ਫਿਲਟਰ ਵਾਲਾ ਪਾਣੀ ਪੀ ਜਾਂਦੇ ਆ। ਜੇ ਫਿਲਟਰ ਨਾ ਹੋਵੇ ਤਾਂ ਪਾਣੀ ਉਹ ਪੀਣ ਵਾਲਾ ਹੈ ਹੀ ਨਹੀਂ ਗਾ, ਪੀਣ ਯੋਗ ਹੀ ਨਹੀਂ ਗਾ ਪਾਣੀ ਉਹ। ਦਿਖਾ ਸਕਦੇ ਹੋ ਸਾਨੂੰ ਪਾਣੀ ਇੱਥੇ ਕਿਸੇ ਘਰ ਦੇ ਵਿੱਚ ਜਾਂ ਖੇਲ ਦੇ ਵਿੱਚ ਪਿਆ ਹੋਵੇ ਕਿਸੇ ਦੇ? ਪਾਣੀ ਹੁਣ ਕਈ ਘਰੀ ਤਾਂ ਹੈਗਾ, ਲਾਈਟ ਹੈ ਨਹੀਂ ਗਿਆ, ਚੋਚੇ ਖਾਲੀ ਹੋਏ ਪਏ ਆ, ਨਾ ਲਾਈਟ ਆਈ ਆ, ਸਵੇਰ ਦੀ ਰਾਤ ਹੀ ਨਹੀਂ ਆਈ, ਫਾਲਟ ਪਿਆ ਪਿਆ। ਤੇ ਪਾਣੀ ਹੁਣ ਚੋਚਿਆਂ ਦੇ ਵਿੱਚ ਹੈ ਨਹੀਂ ਗਿਆ, ਉੱਤੇ ਟੈਂਕੀਆਂ ਦੇ ਵਿੱਚ ਹੈਗਾ ਥੋੜ੍ਹਾ। ਉਹ ਵੀ ਟੈਂਕੀਆਂ ਕਈਆਂ ਦੀਆਂ ਖਾਲੀ ਪਈਆਂ। ਹਾਂ, ਜਿੱਦਾਂ ਅਸੀਂ ਜੇ ਅਸੀਂ ਪਾਣੀ ਚੈੱਕ ਕਰਨਾ ਹੋਵੇ ਕਿਸੇ ਦੀ ਟੈਂਕੀ ਦਾ ਜਾ ਕੇ ਦਿਖਾਉਣਾ ਹੋਵੇ, ਦਿਖਾ ਸਕਦੇ ਹੋ ਪਾਣੀ? ਤਾਂ ਅਸੀਂ ਪਾਣੀ ਜਿਹੜਾ ਕਿ ਘਰ ਦੇ ਵਿੱਚ ਅਸੀਂ ਚੱਲਾਂਗੇ, ਦੇਖਾਂਗੇ ਕਿ ਤੁਹਾਨੂੰ ਵੀ ਦਿਖਾਵਾਂਗੇ ਕਿ ਪਾਣੀ ਦਾ ਹਾਲ ਕੀ ਹੈ ਇੱਥੋਂ ਦਾ। ਕਿਉਂਕਿ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਪਾਣੀ ਹਰ ਇੱਕ ਘਰ ਦਾ ਖਰਾਬ ਹੋ ਰਿਹਾ, ਤਾਂ ਸਾਡੇ ਨਾਲ ਬਾਈ ਜਾ ਰਹੇ ਨੇ, ਤਾਂ ਅਸੀਂ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਜਿਹੜਾ ਕਿ ਪਾਣੀ ਆ ਉਹ ਦੇਖਾਂਗੇ ਕਿ ਕਿੰਨਾ ਕੁ ਖਰਾਬ ਆ, ਕੀ ਕੁਛ ਆ, ਪਾਣੀ ਦੀਆਂ ਮੁਸ਼ਕਲਾਂ ਕੀ ਆਉਂਦੀਆਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਉਸੇ ਪਿੰਡ ਦੇ ਵਿੱਚ ਆ ਜਿਹੜਾ ਪਿੰਡ ਮਨਸੂਰਵਾਲ ਕਿਹਾ ਜਾਂਦਾ, ਬਾੜਾ ਮਨਸੂਰਵਾਲ, ਜਿੱਥੇ ਕਿ ਫੈਕਟਰੀ ਆ। ਤਾਂ ਇਹ ਤਸਵੀਰ ਆ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਬਈ ਕਿੰਨਾ ਜਦੋਂ ਪਸ਼ੂਆਂ ਨੂੰ ਪਿਆਉਂਦੇ ਹੋ ਜਾਂ ਪਾਣੀ ਫਿਰ ਤੁਸੀਂ ਤਾਂ ਫਿਲਟਰ ਵਾਲਾ ਪੀਂਦੇ ਹੋ, ਪਸ਼ੂ ਕੀ ਪੀਂਦੇ ਆ? ਉਹੀ ਪਸ਼ੂ ਨੂੰ ਹੁਣ ਪਿਆਉਣੇ ਆ ਪਾਣੀ ਹੀ, ਹਾਂ, ਜਿਹੜਾ ਬੋਰ ਚੋਂ ਕੱਢਦੇ ਆ ਆਪਾਂ। ਆਵੇ ਤੁਹਾਨੂੰ ਦਿਖਾਉਣਾ ਚ ਬੱਚੇ ਚ ਆ ਜਾਓ। ਤਾਂ ਇਹ ਘਰ ਆਗਾ ਬਾਈ ਦਾ ਸਰਪੰਚ, ਸਰਪੰਚ ਤਾਂ ਗੁਰਮੇਲ ਸਿੰਘ ਦਾ ਘਰ। ਸਰਪੰਚ ਗੁਰਮੇਲ ਸਿੰਘ ਨਾਮਧਾਰੀ। ਆ ਇੱਕ ਵਾਰ ਆ ਦਿਖਾ ਦਿਆ ਨੰਬਰ ਪਲੇਟ ਆ, ਸਰਪੰਚ ਗੁਰਮੇਲ ਸਿੰਘ ਨਾਮਧਾਰੀ ਦਾ ਇਹ ਘਰ ਆ। ਤਾਂ ਅਸੀਂ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਥੋਂ ਦੇ। ਪਸ਼ੂ ਕਿੰਨੇ ਕੁ ਨੁਕਸਾਨੇ ਗਏ ਨੇ ਇਸ ਪਿੰਡ ਦੇ? ਕਹਿੰਦੇ ਖਾਸੇ ਬਹੁਤ ਮਰੇ ਜੀ ਪਸ਼ੂ। ਐਂ ਡਾਕਟਰ ਵੀ ਸੱਦਾ ਸੀ ਵੱਡਾ, ਉਹਨੇ ਵੀ ਇਹ ਗੱਲ ਕਹੀ ਵੀ ਫੈਕਟਰੀ ਕਰਕੇ ਪਸ਼ੂ ਨੁਕਸਾਨੇ ਜਾਂਦੇ ਆ। ਹਾਂ, ਤਾਂ ਫੇਰ ਹੀ ਅਸੀਂ ਇਹ ਚਾਗਾ ਚੱਕਿਆ ਬੰਦ ਦਾ। ਕੁਛ ਦਿੱਤਾ ਉਹਨਾਂ ਨੇ ਪਸ਼ੂਆਂ ਬਾਰੇ ਜਿਹੜੇ ਮਰੇ ਨੇ ਜਾਂ? ਸਾਨੂੰ ਨਹੀਂ ਕੋਈ ਪਤਾ, ਇਹ ਬਾਰੇ ਨਹੀਂ ਪਤਾ ਨਾਲ ਜੀ। ਆਹ ਵੇਖੋ ਪਾਣੀ ਜੀ, ਤਾਂ ਇਹ ਤੁਸੀਂ ਪਾਣੀ ਦੇਖ ਸਕਦੇ ਹੋ। ਇਹ ਪਾਣੀ ਥੋੜਾ ਹੀ ਆ ਇਹਦੇ ਵਿੱਚ, ਪਾਣੀ ਅੱਜ ਲਾਈਟ ਹੈ ਨਹੀਂ ਨਾ, ਤਾਂ ਲਾਈਟ ਨਹੀਂ ਹੈਗੀ। ਤਾਂ ਇਹ ਦੇਖੋ ਪਾਣੀ ਕਿਹੋ ਜਿਹਾ ਪਾਣੀ ਕੱਢਦਾ। ਇਹ ਪਾਣੀ ਇਹ ਦੇਖਣ ਨੂੰ ਤਾਂ ਸਾਫ਼ ਲੱਗ ਰਿਹਾ, ਬਾਅਦ ਦੇ ਵਿੱਚੋਂ ਮੁੜ ਕੇ ਕਾਲਾ ਹੋ ਜਾਂਦਾ ਜੀ। ਇਹ ਕਿੰਨੇ ਟਾਈਮ ਬਾਅਦ ਕਾਲਾ ਹੁੰਦਾ? ਇਹ 2-3 ਦਿਨਾਂ ਬਾਅਦ ਵੇਖਿਓ ਆ ਕੇ, ਜਿਵੇਂ ਉਹ ਚ ਬੱਚੇ ਪਾਣੀ ਬਣਿਆ ਪਿਆ ਨਾ, ਐਂ ਹੀ ਹੋ ਜਾਣਾ। ਇਦਾਂ ਦਾ ਹੋ ਜਾਂਦਾ? ਹਾਂ, ਤਾਂ ਇਹ ਤਾਂ ਹੁਣ ਟੈਂਕੀ ਤੋਂ ਪਾਣੀ ਕੱਢਿਆ ਆਪਾਂ ਹੁਣ ਪਿਆਉਣ ਵਾਸਤੇ, ਤਾਂ ਸਾਫ਼ ਲੱਗਦਾ ਤੁਹਾਨੂੰ। ਰਾਤ ਦੀ ਟੈਂਕੀ ਭਰੀ ਕਰਕੇ। ਜੇ ਪਰਸੋਂ ਤੁਸੀਂ ਆਓਗੇ ਤੇ ਇਹ ਪਾਣੀ ਦੇਖੋਗੇ, ਉਹਦੇ ਵਰਗਾ ਹੋ ਜਾਊਗਾ, ਇਹਦੇ ਵਰਗਾ ਹੋ ਜਾਊਗਾ। ਹਾਂ, ਉਹ ਵੇਖ ਲਓ ਤੁਸੀਂ ਆਪੇ ਹੀ, ਦੇਖੋ ਹੈਗਾ ਕਿ ਨਹੀਂ ਹੋਇਆ ਜਿਹੜਾ ਪਾਣੀ ਖੜਾ। ਇਹ ਪਾਣੀ ਜਿਹੜਾ ਕਿ ਅਸੀਂ ਅੱਜ ਤਸਵੀਰ ਆ ਜਿਹੜੀ ਇੱਥੋਂ ਦੀ ਦਿਖਾ ਰਹੇ ਹਾਂ, ਤਾਂ ਇੱਥੇ ਮਤਾਵਾਂ ਨਾਲ ਪਤਾ ਹੋਊ ਉਹਨਾਂ ਨੂੰ ਜ਼ਿਆਦਾ ਵੀ ਕਿੰਨਾ ਕੁ ਨੁਕਸਾਨ ਹੁੰਦਾ, ਕਿੰਨਾ ਕੁ ਪਸ਼ੂ। ਆਹ ਦਿਖਾ ਦੇ ਇੱਕ ਵਾਰ, ਪਾਣੀ ਦਿਖਾ ਦਿਆ, ਪਾਣੀ ਪਾਇਆ ਹੋਇਆ ਪਤੀਲੇ 'ਚ। ਦੇਖੋ ਕੀ ਹਾਲ ਹੈ। ਤਾਂ ਇਹ ਤਾਜ਼ਾ ਪਾਇਆ ਸੀ ਪਾਣੀ? ਨਹੀਂ, ਇਹ ਉਹੀ ਆ ਟੂਟੀ ਵਾਲੇ ਟੈਂਕੀ ਵਾਲਾ ਹੀ ਪਾਣੀ ਪਾਇਆ ਸੁਬਾਹ ਵਿੱਚ ਸਵੇਰੇ। ਹਾਂ, ਤਾਂ ਦੇਖੋ ਇਹਦਾ ਕੀ ਹਾਲ ਹੋਗਾ ਜੀ। ਤਾਂ ਇਹ ਤਸਵੀਰ ਆ, ਬਜ਼ੁਰਗ ਮਾਤਾਵਾਂ ਬੈਠੀਆਂ, ਉਹਨਾਂ ਨੂੰ ਪੁੱਛਦੇ ਆ ਜਾ ਕੇ ਵੀ ਕੀ ਮਾਤਾ ਕੀ ਮੁਸ਼ਕਲਾਂ ਕਿੰਨੀਆਂ ਆਉਂਦੀਆਂ ਨੇ? ਪਾਣੀ ਕਹਿੰਦੇ ਖਾਸਾ ਖਰਾਬ ਹੋ ਜਾਂਦਾ ਇੱਥੇ। ਹਾਂ, ਪਾਣੀ ਬਹੁਤ ਖਰਾਬ ਆ, ਸ਼ਰਾਬ ਨਾਲੋਂ ਭੈੜਾ ਲੱਗਦਾ ਜੀ ਬੋਤਲ 'ਚ ਪਾਇਆ ਤੁਹਾਡਾ। ਹਾਂਜੀ, ਭੈੜਾ ਲੱਗਦਾ? ਹਾਂ, ਬਹੁਤ ਪੀਣ 'ਚ ਬਹੁਤ ਸਵਾਦ ਨਹੀਂ ਹੈਗਾ। ਦੁੱਖ ਤਾਂ ਉਂਝ ਦੁਨੀਆਂ ਬੜੇ ਲੱਗੇ, ਦੁੱਖ ਤਾਂ ਉਂਝ ਬੜੇ ਲੱਗੇ ਤੁਹਾਨੂੰ, ਤਾਂ ਹੁਣ ਪਾਣੀ ਪੀ ਕੇ ਦੁੱਖ ਮਰਨਾ ਹੀ ਦੁਨੀਆਂ ਨੇ। ਬਿਲਕੁਲ। ਹਾਂਜੀ, ਕਿੰਨਾ ਕੀ ਹੋਇਆ ਬੇਬੇ? ਬਿਮਾਰ ਹੋ ਕਹਿੰਦੇ? ਸਾਹ ਹੋਇਆ ਪਿਆ ਤੇ ਸਾਹ ਦਾ ਪਾਣੀ ਨੇ ਉਦੋਂ ਵੀ ਜ਼ਿਆਦਾ ਖਰਾਬ ਕਰਤਾ। ਪਰ ਮੈਂ ਤਾਂ ਬਹੁਤ ਔਖੇ ਗਿਆ ਨਾ, ਮੈਂ ਤਾਂ ਬਹੁਤ ਔਖਿਆ। ਤੇ ਆ ਪਾਣੀ ਮੈਂ ਦੂਸਰਾ ਮਾੜਾ ਬਾਲਾ ਪਾਦਾ, ਇਹਦੇ ਨਾਲ ਬਾਹਰ ਸਕ ਮੈਂ ਤਾਂ ਨਹੀਂ ਫਸਦਾ ਹੀ ਨਹੀਂਗਾ। ਜੇ ਨਹੀਂ ਜੇ ਜੋ ਪਸ ਵੀ ਜਾਂਦਾ ਤੇ ਫਿਰ ਉਹ ਸਾੜ ਪਾਉਂਦਾ, ਦੂਣਾ ਸਾੜ ਪਾਉਂਦਾ, ਮਚਾਈ ਜਾਂਦਾ, ਅੰਦਰ ਮੱਚੀ ਜਾਂਦਾ, ਠਰਦਾ ਹੀ ਨਹੀਂਗਾ। ਦਵਾਈਆਂ ਦੂਈਆਂ ਨਾਲ ਖਾਈ ਜਾਂਦੇ ਸਾਰੀ ਦਿਹਾੜੀ। ਹੈਂ, ਮੋਗੋ ਦਵਾਈ ਚੱਲਦੀ ਮੇਰੀ ਸਮਾਜ ਤੋਂ, ਤੇ ਉਹ ਵੀ ਦਿੰਦੀ। ਹੁਣ ਉਹਨੇ ਵੀ ਕੁਛ ਨਹੀਂ ਖੋਇਆ, ਕਿਉਂ ਪਾਣੀ ਆ ਇੱਧਰ ਪੀਣੀ ਜਦੋਂ ਪਾਣੀ ਚੰਗੇ ਨਾ ਫਿਰ ਦਵਾਈ ਗਾਠ ਕਰਦੀ ਪੁੱਤ, ਹੈ ਨਾ। ਅਤੇ ਪਾਣੀ ਜਦੋਂ ਮਾੜਾ ਫਿਰ ਮੈਂ ਕੀ ਕਰਾਂ, ਹੈ ਨਾ। ਫਿਰ ਉਹ ਪੀ ਜਾਂਦੇ, ਹੋਰ ਕੀ ਕਰੀਏ ਫਿਰ। ਇਹ ਅਸੀਂ ਤਾਂ ਪਤਾ ਸੀ ਪੁੱਤ, ਮੇਰੇ ਪੁੱਤ ਨੂੰ ਪੁੱਛ ਲਿਆ ਤੇ ਨਾ ਚੌਂਕਰਾਂ ਨੂੰ ਵੀ ਤੂੰ ਅਗਲੇ 'ਚ ਲਾ ਲਈਏ। ਉਹਨੂੰ ਕਿ ਉਹਨੂੰ ਤਾਂ ਸ਼ਰਾਬ ਲਾਉਣੀ ਸੀ ਕਿ ਦੂਜੀ ਦੀ, ਇਹਨੇ ਆਖਿਆ ਦੂਜੀ ਲਾਉਂਦੇ ਆ, ਇਹਨੇ ਲਾ ਦੀ ਸ਼ਰਾਬ ਦੀ। ਹੈਂ, ਸ਼ਰਾਬ ਦੀ ਲਾ ਕੇ ਫਿਰ ਪਾਣੀ ਮੈਂ ਵੇਖਿਆ ਨਾ, ਧੂੰਆਂ ਸਾਡੇ ਸਾਰੇ ਵਿਹੜੇ 'ਚ। ਇਹ ਕੀ ਹੋ ਗਿਆ? ਧੂੰਆਂ ਨੇ ਥੱਲੇ ਕਰਦਾ, ਅਖੇ ਧੂੰਆਂ ਉਹ ਥੱਲੇ ਕਰਦਾ। ਫਿਰ ਇਹਨੇ ਪਾਣੀ ਸੇਮ ਨਾਲ 'ਚ ਬਹੁਤ ਗੰਦਾ ਪਾਣੀ ਜਾਇਆ ਕਰੇ, ਉਹ ਵੀ ਇਹਨੇ ਥੱਲੇ ਕਰਤਾ।
ਸਾਰਾ ਕੁਝ ਥੱਲੇ ਕਰਕੇ ਦੂਜਾ ਪਾਣੀ ਪੀਣ ਵਾਲਾ ਖਰਾਬ ਕਰਤਾ। ਹੁਣ ਪੀਣ ਵਾਲਾ ਆਪਣਾ ਖਰਾਬ ਨਾ ਪਾਣੀ ਬਹੁਤ ਤੁਸੀਂ ਪੀ ਕੇ ਤੇ ਵੇਖੋ ਹੈ ਬਹੁਤ ਗੰਦਾ ਪਾਣੀ ਹੈ। ਬਿਲਕੁਲ। ਤਾਂ ਜਿਹੜੇ ਕਹਿੰਦੇ ਨੇ ਕਿ ਪਾਣੀ ਬਹੁਤ ਸਾਫ਼ ਆ ਉੱਥੇ ਨਜਾਇਜ਼ ਬੈਠੇ ਨੇ, ਤਾਂ ਉਹ ਇਸ ਮਾਤਾ ਦੀ ਗੱਲ ਸੁਣ ਲੈਣ ਕਿ ਪਾਣੀ ਪੀ ਕੇ ਤਾਂ ਦੇਖੋ, ਇੱਕ ਵਾਰ ਆਓ ਤਾਂ ਸਹੀ, ਤੁਸੀਂ ਪਾਣੀ ਤਾਂ ਪੀਓ। ਨੌਜਵਾਨ ਆ ਗਏ ਨੇ ਬਈ, ਪਾਣੀ ਦਾ ਕੀ ਨੁਕਸਾਨ ਇੱਥੇ ਕਿੰਨਾ ਕੁ ਹੋ ਰਿਹਾ ਇਸ ਫੈਕਟਰੀ ਦੇ ਨਾਲ? ਕਹਿੰਦੇ ਕਿ ਕਾਫੀ ਨੁਕਸਾਨ ਹੋ ਰਿਹਾ। ਬਹੁਤ ਨੁਕਸਾਨ ਹੋ ਰਿਹਾ ਬਈ ਯਾਰ, ਇਹ ਚਮੜੀ ਰੋਗ ਵੀ ਹੋ ਰਿਹਾ ਵਾ, ਕੈਂਸਰ ਵੀ ਹੋ ਰਿਹਾ ਵਾ, ਇਹਦੇ ਪਸ਼ੂ ਵੀ ਮਰੇ ਆ, ਬਹੁਤ ਕੁਝ ਹੋਇਆ ਇੱਥੇ। ਇਹ ਆ ਬਾਈ ਸਾਰਾ ਕੁਝ ਹੋ ਗਿਆ। ਆ ਦਿਖਾ ਦੇ ਇੱਕ ਵਾਰ, ਆ ਦਿਖਾ ਦੇ ਨਿੰਦੀ, ਪਿੰਡ ਦੇ ਬੰਦੇ ਲਾ ਆ ਦੇਖੋ ਸਰਪੰਚ ਦੇ ਵੇਖ ਲਿਓ, ਉੱਥੇ ਸਰਪੰਚ ਹੋਇਆ ਨਾ ਉਹਦੇ ਆ ਚਮੜੀ ਦੇ ਜਿਹੜੇ ਇਹ ਕੀ ਇਹ ਇਹਦੇ ਨਾਲ ਕਰਕੇ ਹੀ ਆ ਬਸ। ਇੱਥੇ ਉੱਤੇ ਜਿਹੜਾ ਸਵਾਹ ਸੂ ਡਿੱਗਦੀ ਆ ਉਹੀ ਪਹੋਣ ਪੱਠੇ ਪਾਉਣੇ ਆ, ਉਹੀ ਅਸੀਂ ਦੁੱਧ ਪੀਂਦੇ ਆ। ਤਾਂ ਸਾਡੇ ਜਿਹੜੇ ਮਰਜ਼ੀ ਪਿੰਡ ਦੇ ਬੰਦੇ ਦੇ ਵੇਖ ਲਿਓ ਲੀੜੇ ਲਵਾ ਕੇ, ਉਹਦੇ ਆਹ ਹਾਲ ਹੋਇਆ ਹੋਊਗਾ। ਬਿਲਕੁਲ। ਤਾਂ ਇਹ ਨੁਕਸਾਨ ਆ ਜਿਹੜਾ ਕਿ ਇੱਥੋਂ ਦਾ ਹੋਇਆ ਪਿਆ ਗਾ। ਹਾਂਜੀ ਬੇਬੇ ਆਉਣੇ ਆ ਤੁਹਾਡੇ ਕੋਲ, ਆਉਣੇ ਆ ਕਰਦੇ। ਹਾਂਜੀ ਕਹਿੰਦੇ ਪਿੰਡੇ ਉੱਠੇ ਪਏ, ਮੈਂ ਕਿਹਾ ਬਿਮਾਰੀ ਨਾਲ ਤਾਂ ਪਾਣੀ ਨਾ ਵੀ ਉਹੀ ਗੰਦਾ ਪਾਣੀ, ਜੇ ਪੀਨੇ ਤਾਂ ਵੀ ਉਹੀ ਗੰਦਾ ਪਾਣੀ ਹੈ ਨਾ। ਫੈਕਟਰੀ 'ਚ ਕਿੰਨਾ ਕਿਤੇ ਖਰਾਬ ਚੰਗਾ ਹੁੰਦਾ, ਅਤੇ ਇਹ ਫੈਕਟਰੀ ਦਾ ਪਾਣੀ ਪੁੱਤ ਪੀਣ ਨੂੰ ਬਹੁਤ ਮਾੜਾ ਹੈ, ਅਤੇ ਨਹਾਉਣ ਨੂੰ ਵੀ ਮਾੜਾ, ਸਾਹ ਕਿਸੇ ਨੂੰ ਮਾੜੇ ਤੇ ਬੰਦ ਹੋਣੀ ਚਾਹੀਦੀ ਹੈ। ਲਾ ਬੈਠੇ ਉਦੋਂ ਅਖੇ ਲਾ ਲਈਏ, ਅੱਜ ਕੱਲ੍ਹ ਲਾ ਲਓ, ਅੱਜ ਕੇ ਪਾਸੇ ਨਹੀਂ ਗੰਦਾ ਪਾਣੀ ਨਾਲ ਕਰ ਦੇਣਾ ਹੈ ਨਾ। ਐਂ ਨਹੀਂ ਸੀ ਪਤਾ ਨਹੀਂ ਚਲਾਕੀ ਦਾ ਜਿਹੜਾ ਲਾਈ ਆ ਨਾ ਫੈਕਟਰੀ, ਐਂ ਨਹੀਂ ਸੀ ਪਤਾ ਨਹੀਂ ਇੰਨੀ ਚਲਾਕੀ ਕਰੂਗਾ ਹੈ। ਦੁਨੀਆ ਤਾਂ ਅੱਧੀ ਵਿੱਚ ਸਾਡੇ ਪਿੰਡ 'ਚ ਕਿੰਨੇ ਬੰਦੇ ਮਰ ਗਏ ਇਹਦੇ ਨਾਲ। ਹਾਂ ਬਿਲਕੁਲ। ਤਾਂ ਅਸੀਂ ਤਸਵੀਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰੀ ਆ, ਅੱਗੇ ਚੱਲ ਕੇ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਮਨਸੂਰਵਾਲਾ ਦੇ ਵਿੱਚ ਆ ਜਿੱਥੇ ਕਿ ਫੈਕਟਰੀ ਆ, ਇਹ ਜਿਹੜੀ ਸ਼ਰਾਬ ਦੀ ਫੈਕਟਰੀ ਦਾ ਕਾਫੀ ਵੱਡਾ ਵਿਵਾਦ ਆ ਜਿਹੜਾ ਖੜਾ ਹੋਇਆ ਹੋਇਆ ਕਿ ਸ਼ਰਾਬ ਦੀ ਫੈਕਟਰੀ ਬੰਦ ਹੋਣੀ ਚਾਹੀਦੀ ਆ, ਲੋਕ ਕਹਿੰਦੇ ਨੇ, ਪਰ ਸਰਕਾਰ ਕਹਿੰਦੀ ਆ ਕਿ ਉਸ ਦਾ ਕੋਈ ਨੁਕਸਾਨ ਨਹੀਂ ਹੈਗਾ। ਕੱਲ੍ਹ ਅਸੀਂ ਇੱਕ ਮੰਤਰੀ ਦੀ ਜਿਹੜੀ ਕਿ ਗੱਲਬਾਤ ਸੁਣ ਰਹੇ ਸੀ, ਮੰਤਰੀ ਕਹਿੰਦਾ ਕਿ ਲੋਕ ਨੇ ਜਿਹੜੇ ਉੱਥੇ ਨਜਾਇਜ਼ ਬੈਠੇ ਨੇ। ਤਾਂ ਇਹ ਜਿਹੜੀ ਅਸੀਂ ਗੱਲਬਾਤ ਆ ਅੱਗੇ ਚੱਲ ਕੇ ਕਰਦੇ ਹਾਂ ਲੋਕਾਂ ਦੇ ਨਾਲ। ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ।